ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 9 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਸਰ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 4082722500 4082722500। ਮੈਡੀਕੇਅਰ ਦੇ ਲਈ ਸੇਵਾਵਾਂ ਦੇ ਲਈ, ਜੇਕਰ ਤੁਸੀਂ ਚੱਲ ਰਹੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤੇ ਜਾਂ ਫਿਰ ਤੁਸੀਂ ਜਿਹੜੇ ਆ ਉਹ ਪਲਾਨਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 4082722500। ਇਸ ਦੇ ਨਾਲ ਨਾਲ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਫਰਾਂਸ ਮੋਡੈਸਟੋ ਤੇ ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਸਰੋਤਿਆਂ ਨੂੰ ਦੱਸਦੇ ਜੀ, ਜਿੰਨੇ ਵੀ ਸਾਡੇ ਸਰੋਤੇ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਰੇਡੀਓ ਸੈਟਸ ਤੇ ਸੁਣ ਰਹੇ ਹੋ, ਸਾਰੇ ਠੀਕ ਆ। ਜਿਹੜੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ, ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ YouTube ਨੂੰ ਜੁਆਇਨ ਕਰੋ। ਫੇਸਬੁੱਕ ਦੇ ਕੁਝ ਟੈਕਨੀਕਲ ਇਸ਼ੂਜ਼ ਆ ਰਹੇ ਆ, ਸੋ ਤੁਸੀਂ YouTube ਦੇ ਉੱਤੇ ਸਾਡੇ ਸਾਰੇ ਜਿਹੜੇ ਇਹ ਪ੍ਰੋਗਰਾਮ ਹੈਗੇ ਆ ਲਾਈਵ ਦੇਖ ਸਕਦੇ ਹੈਗੇ ਆ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀਆਂ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਉਹ ਜਲਦ ਕੀਤੀਆਂ ਜਾ ਰਹੀਆਂ ਆ। ਸੋ ਫੇਸਬੁੱਕਸ ਦੇ ਉੱਤੇ ਜਿਹੜੀ ਲਾਈਵ ਪ੍ਰੋਗਰਾਮਿੰਗ, ਜਿਹੜੇ ਲਾਈਵ ਵੀਡੀਓਜ਼ ਆ, ਉਹ ਹੁਣ ਵੱਧ ਤੋਂ ਵੱਧ YouTube ਦੇ ਉੱਤੇ ਜਿਹੜੀਆਂ ਉਹ ਹੋਣਗੀਆਂ। ਫੇਸਬੁੱਕ ਦੀ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਉਹ ਹਾਲ ਦੀ ਘੜੀ ਚੱਲ ਰਹੀਆਂ ਨੇ। ਸੋ ਕੁਛ ਦਿਨਾਂ ਬਾਅਦ ਜਿਹੜੇ ਲਾਈਵ ਪ੍ਰੋਗਰਾਮ ਆ ਉਹ ਤੁਹਾਨੂੰ YouTube ਦੇ ਉੱਤੇ ਦਿਖਣਗੇ। ਸੋ YouTube ਨੂੰ ਸਬਸਕ੍ਰਾਈਬ ਤੁਸੀਂ ਜਲਦ ਤੋਂ ਜਲਦ ਜਿਹੜਾ ਉਹ ਕਰ ਲਓ। ਆਪਣੇ ਫੋਨਸ ਦੇ ਉੱਤੇ, ਆਪਣੀਆਂ ਘਰਾਂ ਦੇ ਟੀਵੀਆਂ ਦੇ ਉੱਤੇ ਜਿਹੜਾ YouTube ਦਾ ਚੈਨਲ ਆ ਪੰਜਾਬੀ ਰੇਡੀਓ USA ਦਾ, ਉਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਦੋਂ ਵੀ ਲਾਈਵ ਚੱਲੇ ਤੁਸੀਂ ਸਿੱਧਾ ਉੱਥੇ ਦੇਖ ਸੁਣ ਸਕੋ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਇੱਕ ਤਰ੍ਹਾਂ ਦੇ ਨਾਲ ਰਾਜਕਨਵੀਰ ਸਿੰਘ ਜੀ, ਫਲੱਡ ਨੇ ਪੂਰੇ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚਾਈ ਹੋਈ ਹੈਗੀ ਆ। ਅੱਜ ਕੈਲੀਫੋਰਨੀਆ ਦਾ ਇੱਕ ਮੇਜਰ ਹਾਈਵੇ 101 ਗਿਲਰਾਏ ਦੇ ਕੋਲ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਜੋ CHP ਆ ਉਹਨਾਂ ਨੂੰ ਬੰਦ ਕਰਨਾ ਪਿਆ। ਸਾਊਥ ਬਾਉਂਡ ਹਾਈਵੇ 101 ਮੇਸਾ ਰੋਡ ਦੇ ਉੱਤੇ ਮੌਂਟਰੇ ਹਾਈਵੇ ਦੇ ਲਾਗੇ ਇੰਨੀ ਜ਼ਿਆਦਾ ਫਲੱਡਿੰਗ ਹੋ ਗਈ, ਉਸ ਨੂੰ ਬੰਦ ਕਰਨਾ ਪਿਆ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਜੋ ਹਾਈਵੇ 101 ਆ, ਇਹ ਚੱਲਦਾ ਹੋਇਆ ਦਰਿਆ ਦਿਖ ਰਿਹਾ ਸੀ। ਸੋ CHP ਨੇ ਅਨਾਉਂਸਮੈਂਟਸ ਕੀਤੀ ਵੀ ਕੋਈ ਵੀ ਜਾਣਾ ਆਪਣੀ ਕਾਰ ਜਾਂ ਤੁਰ ਕੇ ਇਸ ਫਲੱਡ ਵਾਟਰ ਦੇ ਥਰੂ ਨਾ ਜਾਵੇ। ਸੋ ਇਸੇ ਤਰ੍ਹਾਂ ਨਾਰਥ ਬਾਉਂਡ, ਸਾਊਥ ਬਾਉਂਡ, ਮੋਨਰੇ ਰੋਡ ਦੇ ਲਾਗੇ ਦੋਨੋਂ ਡਾਇਰੈਕਸ਼ਨ ਦੇ ਵਿੱਚ ਫਲੱਡਿੰਗ ਉੱਥੇ ਹੋ ਰਹੀ ਹੈਗੀ ਆ ਰਾਈਟ ਨਾਓ ਵੀ। ਬਹੁਤ ਸਾਰੇ ਟਾਊਨਸ ਦੇ ਵਿੱਚ, ਸ਼ਹਿਰਾਂ 'ਚ ਇਵੈਕੂਏਸ਼ਨ ਕੀਤੀ ਗਈ ਆ। ਉਹ ਤੁਹਾਨੂੰ ਅਸੀਂ ਵਾਰ-ਵਾਰ ਦੱਸਦੇ ਹਾਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਜਿਹੜੀ ਇਸ ਟਾਈਮ ਕੰਮ ਜਿਹੜਾ ਆ ਉਹ ਖਰਾਬ ਆ। ਕਹਿੰਦੇ ਵੀ ਜਿੰਨਾ ਇਸ ਟਾਈਮ ਮੀਂਹ ਪੈ ਰਿਹਾ ਆ, ਕੈਲੀਫੋਰਨੀਆ ਦੀ ਧਰਤੀ ਹੁਣ ਇੱਕ ਵੀ ਬੂੰਦ ਹੋਰ ਸੋਕਣ ਦੇ ਕਾਬਲ ਨਹੀਂ ਆ। ਗੱਡੀਆਂ ਤੋਂ ਲੈ ਕੇ ਹਰ ਇੱਕ ਚੀਜ਼ਾਂ ਜਿਹੜੀਆਂ ਇਸ ਟਾਈਮ ਨੁਕਸਾਨੀਆਂ ਜਿਹੜੀਆਂ ਹੋ ਜਾ ਰਹੀਆਂ ਆ। ਦਰਜਨ ਲੋਕਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ। 34 ਮਿਲੀਅਨ ਕੈਲੀਫੋਰਨੀਆ ਦੇ ਰਹਿਣ ਵਾਲੇ ਬਸ਼ਿੰਦੇ ਇਸ ਟਾਈਮ ਫਲੱਡ ਵਾਚ ਦੇ ਅਧੀਨ ਜਿਹੜੀ ਐਮਰਜੈਂਸੀ ਦੇ ਵਿੱਚ ਚੱਲ ਰਹੀ ਆ। ਸੈਂਟਰਲ ਕੈਲੀਫੋਰਨੀਆ ਕੋਸਟ ਦੇ ਵਿੱਚ 1 ਤੋਂ ਸਵਾ ਇੰਚ ਤੱਕ ਕਈ ਥਾਵਾਂ ਦੇ ਉੱਤੇ ਜਿਹੜੀ ਆ 3 ਤੋਂ 6 ਇੰਚ ਤੱਕ ਜਿਹੜੀ ਸਨੋ ਆ ਉਹ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਸੋ ਇੱਕ ਦਿਨ ਦੇ ਵਿੱਚ ਇੰਨੀਆਂ ਕੁ ਜ਼ਿਆਦੀਆਂ ਜਿਹੜੀਆਂ ਹਰਜੋਤ ਸਿੰਘ ਜੀ, ਜਦੋਂ ਮੀਂਹ ਪੈਂਦਾ ਹੈ ਤਾਂ ਕੰਮ ਬਹੁਤ ਮੁਸ਼ਕਿਲ ਆ। ਔਰੋਵਿਲ ਦੇ ਇਲਾਕੇ ਦੇ ਵਿੱਚ ਬਹੁਤ ਤੇਜ਼ ਹਵਾਵਾਂ, ਹਨੇਰੀ ਝੱਖੜ ਵੀ ਨਾਲ ਦੇ ਨਾਲ ਜਿਹੜਾ ਝੁੱਲ ਰਿਹਾ ਆ। 132 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਔਰੋਵਿਲ ਦੇ ਇਲਾਕੇ ਦੇ ਵਿੱਚ ਆਈਆਂ ਆ। ਉੱਧਰ ਵਾਸ਼ੋ ਸਿਟੀ ਜਿਹੜੀ ਨਵਾਡਾ 'ਚ ਆ, ਉੱਥੇ 98 ਮੀਲ
ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀਆਂ ਕਿਆਸਰਾਈਆਂ ਦੱਸੀਆਂ ਗਈਆਂ ਆ। ਸੈਂਟਾ ਕਰੂਜ਼ ਦਾ ਜਿਹੜਾ ਇਲਾਕਾ ਹੈ, ਇਹ ਜਿਹੜਾ ਕੋਸਟਲ ਇਲਾਕਾ ਆ, ਉੱਥੇ ਤਾਂ ਬਹੁਤ ਜ਼ਿਆਦਾ ਤਬਾਹੀ ਜਿਹੜੀ ਇਸ ਟਾਈਮ ਹੋਈ ਆ। ਆਲਦੋ ਕੈਲੀਫੋਰਨੀਆ ਦੇ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਆ, ਪਰ ਕਈ ਥਾਵਾਂ ਦੇ ਉੱਤੇ ਠੀਕ ਆ। ਕਈ ਵਾਰੀ ਅਫਵਾਹਾਂ ਵੀ ਜਿਹੜੀਆਂ ਜ਼ਿਆਦਾ ਕਈ ਸ਼ਹਿਰਾਂ ਨੂੰ ਲੈ ਕੇ ਉੱਡ ਜਾਂਦੀਆਂ ਆ। ਉਸ ਤੋਂ ਤੁਸੀਂ ਜਿਹੜਾ ਸੁਚੇਤ ਰਹੋ, ਆਪਣੇ ਲੋਕਲ ਕਾਊਂਟੀ, ਲੋਕਲ ਸਿਟੀ, ਉਸ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ। ਵੈਦਰ ਦੇ ਚੈਨਲਸ ਦੇ ਉੱਤੇ ਜਿਹੜਾ ਉਹ ਤੁਸੀਂ ਧਿਆਨ ਰੱਖੋ। ਸੋ ਸਥਿਤੀ ਕਾਫੀ ਜਿਹੜੀ ਹਰਜੋਤ ਸਿੰਘ ਜੀ ਕਈ ਥਾਵਾਂ ਦੇ ਉੱਤੇ ਸੰਜੀਦਾ ਜਿਹੜੀ ਉਹ ਬਣੀ ਆ। ਇਸ ਨੂੰ ਇਹ ਆ ਵੀ ਪਰ ਸੀਰੀਅਸਲੀ ਲੈਣਾ, ਇਸ ਨੂੰ ਮਜ਼ਾਕ ਦੇ ਵਿੱਚ ਕੋਈ ਵੀ ਇਹ ਜਿਹੜਾ ਸਟੋਰਮ ਚੱਲ ਰਹੇ ਆ ਉਸ ਨੂੰ ਨਾ ਲਵੇ। ਅਜੇ ਅੱਜ ਇੱਧਰ ਫਰੈਜ਼ਨੋ ਕਾਊਂਟੀ ਦੇ ਵਿੱਚ ਕੱਲ ਰਾਤ ਦਾ ਜਿਹੜਾ ਹਰਜੋਤ ਸਿੰਘ ਜੀ ਮੀਂਹ ਸ਼ੁਰੂ ਹੋਇਆ, ਅੱਜ ਰਾਤ ਤੱਕ ਪੈਣਾ ਆ, ਕੱਲ ਨੂੰ ਫੇਰ ਪੈਣਾ, ਪਰਸੋਂ ਥੋੜ੍ਹੀ ਜਿਹੀ ਜਿਹੜੀ ਰਾਹਤ ਆ ਉਹ ਮਿਲਣੀ ਹੈਗੀ ਆ। ਹੁਣ ਇਹ ਜਿਹੜੀ ਐਟਮੋਸਫੇਰਿਕ ਰਿਵਰ ਨੇ ਜਿਹੜੀ ਇਹ ਮਾਰ ਕੀਤੀ ਆ, ਪਾਣੀ ਦੀ ਬਹੁਤ ਸਖਤ ਜ਼ਰੂਰਤ ਸੀਗੀ, ਪਰ ਇੰਨਾ ਪਾਣੀ ਇਕੱਠਾ ਜਿਹੜਾ ਆ ਉਸ ਨੂੰ ਸਮਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ। ਬਹੁਤ ਸਾਰੇ ਜਿੱਥੇ ਪਾਣੀ ਇਕੱਠਾ ਸਟੋਰ ਕੀਤਾ ਜਾਂਦਾ ਆ, ਉਹਨਾਂ ਨੂੰ ਪਾਣੀ ਛੱਡਣਾ ਪੈ ਰਿਹਾ ਆ। ਉਹ ਇਸ ਦੇ ਵਿੱਚ ਆ ਵੀ ਜੇ ਪਿੱਛੋਂ ਹੋਰ ਜ਼ਿਆਦਾ ਪਾਣੀ ਆ ਗਿਆ ਤੇ ਉਹ ਸਾਂਭਿਆ ਨਹੀਂ ਜਾਣਾ, ਤੇ ਜੇ ਉਹ ਸਾਂਭ ਨਾ ਹੋਇਆ ਤੇ ਜੇ ਬਾਈ ਚਾਂਸ ਰੱਬ ਨਾ ਕਰੇ ਵੀ ਕਿਤੇ ਬੰਨ ਬੁੰਨ ਟੁੱਟਣ ਦਾ ਕਿਤੇ ਖਤਰਾ ਬਣ ਗਿਆ ਤਾਂ ਉਹ ਹੋਰ ਵੀ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਸਕਦਾ ਆ। ਸੋ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪਾਣੀਓ ਪਾਣੀ ਜਿਹੜਾ ਆ ਕੰਮ ਹੋਇਆ ਪਿਆ ਆ, ਤੇ ਉਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਤੇ ਕਹਿ ਸਕਦੇ ਹਾਂ ਵੀ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਉਸਦੇ ਕਰਕੇ ਪ੍ਰਭਾਵਿਤ ਹੋ ਚੁੱਕਾ ਹੈ। ਜੀ, ਸੋ ਬਿਲਕੁਲ 1 ਫੁੱਟ ਦੇ ਕਰੀਬ 12 ਇੰਚ ਦੇ ਕਰੀਬ ਮੀਂਹ ਪੈ ਚੁੱਕਾ ਹੈ। 3 ਐਟਮੋਸਫੇਰਿਕ ਰਿਵਰ ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖ ਚੁੱਕੇ ਹੈਗੇ ਆ। ਬਹੁਤ ਸਾਰੇ ਏਰੀਏਜ਼ ਇਵੈਕੂਏਸ਼ਨ ਕੀਤੀ ਗਈ ਆ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ, ਸੈਕਰਾਮੈਂਟੋ ਏਰੀਏ 'ਚ, ਵਿਲਟਨ ਟਾਊਨ, ਮੌਨਸਟਰ ਸਟਾਰਮ ਕਰਕੇ ਇਹ ਜਾਣਿਆ ਜਾਂਦਾ ਆ। ਜੇ ਆਪਾਂ ਇੱਧਰ ਮੋਨਰੇ ਕਾਉਂਟੀ ਦੀ ਗੱਲਬਾਤ ਕਰਦੇ ਜਾਈਏ, ਮੋਨਰੇ ਕਾਉਂਟੀ ਦੇ ਵਿੱਚ ਬਹੁਤ ਸਾਰੇ ਏਰੀਏ ਜਿਸ ਤਰ੍ਹਾਂ ਪਹਾੜੋ ਕਮਿਊਨਿਟੀ ਆ, ਕਾਰਮਲ ਰਿਵਰ ਆ, ਕਾਰਮਲ ਵੈਲੀ, ਇਹ ਸਾਰੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ, ਕਿਉਂਕਿ ਉਹ ਜਿਹੜਾ ਰਿਵਰ ਆ ਬਹੁਤ ਜ਼ੋਰ ਦੇ ਨਾਲ ਜਿਹੜਾ ਕਾਫੀ ਜਿਹੜੀ ਉਹਦੀ ਲਿਮਟ ਆ ਉਹ ਤੋਂ ਵੀ ਉੱਤੇ ਚੱਲ ਰਿਹਾ ਹੈਗਾ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਜੋ ਦਰਿਆ ਆ ਉਹਨਾਂ ਦੇ ਪਾਣੀ ਕਾਫੀ ਉੱਪਰ ਜਿਹੜੇ ਆ, ਜੋ ਫਲੱਡ ਲਿਮਟ ਆ ਉਹਦੇ ਉੱਪਰੋਂ ਵੀ ਜਾ ਰਹੇ ਆ। ਬਹੁਤ ਸਾਰੇ ਟਰੀ ਟੁੱਟੇ ਹੋਏ ਆ, ਕਾਰਾਂ ਟੁੱਟ ਗਈਆਂ ਲੋਕਾਂ ਦੀਆਂ। ਇੱਕ ਇਹ ਵੀ ਖਬਰ ਆ ਰਹੀ ਆ ਵੀ ਇੱਕ ਬੱਚਾ ਪਾਣੀ ਦੇ ਵਿੱਚ, ਉਹ ਕਾਰ ਦੇ ਵਿੱਚ ਸੀ, ਹੁਣ ਇਹ ਨਹੀਂ ਪਤਾ ਵੀ ਕਾਰ ਕਿੱਦਾਂ ਉਹ ਰਹਿ ਗਈ, ਉਹਦੇ ਵਿੱਚ ਰੁੜ ਗਿਆ, ਤੇ ਹਜੇ ਤੱਕ ਵੀ ਉਹ ਫਾਈਂਡ ਆਊਟ ਨਹੀਂ ਹੋਇਆ ਹੈਗਾ। ਸੋ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਹੈਗਾ। ਜੀ ਬਿਲਕੁਲ, ਸਾਰੇ ਜਣਿਆਂ ਨੂੰ ਆਪਾਂ ਬਾਰ-ਬਾਰ ਇਹੀ ਜਿਹੜਾ ਉਹ ਕਹਿ ਰਹੇ ਹਾਂ ਵੀ ਭਾਈ ਆਪਣੇ ਲੋਕਲ ਜਿਹੜੇ ਚੈਨਲਸ, ਪੰਜਾਬੀ ਰੇਡੀਓ USA ਦੇ ਨਾਲ ਲੋਕਲ ਵੈਦਰ ਚੈਨਲਸ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਨਜ਼ਰ ਬਣਾ ਕੇ ਰੱਖੋ ਕੀ ਅਪਡੇਟਸ ਆ। ਇੱਕ ਵਾਰੀ ਫਿਰ ਉਸ ਐਪ ਦਾ ਜ਼ਿਕਰ ਕਰ ਦਿੰਦੇ ਆ ਜਿਹਦੇ ਨਾਲ ਇਹ ਪਤਾ ਲੱਗਦਾ ਵੀ ਕਿੱਥੇ ਰੋਡਸ ਜਿਹੜੀਆਂ ਉਹ ਬੰਦ ਪਈਆਂ ਨੇ। ਕੁਇਕ ਮੈਪ, ਕੈਲਟ੍ਰਾਂਸ ਦੀ ਜਿਹੜੀ ਇਹ ਐਪ ਆ ਆਪਣੀ ਉਹਨਾਂ ਦੀ ਬਣਾਈ ਹੋਈ ਕੁਇਕ ਮੈਪਸ, ਜਿਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਜਾਂਦਾ ਆ ਵੀ ਕਿੱਥੇ ਰੋਡਸ ਜਿਹੜੀਆਂ ਇਸ ਟਾਈਮ ਬੰਦ ਪਈਆਂ ਨੇ। ਸੈਨ ਫਰਾਂਸਿਸਕੋ ਦਾ ਕਈ ਹਿੱਸੇ ਜਿਹੜੇ ਅਰਬਨ ਇਲਾਕੇ ਆ ਉਹ ਪਾਣੀ ਦੇ ਵਿੱਚ ਜਿਹੜੇ ਉਹ ਡੁੱਬੇ ਪਏ ਨੇ। ਜਿੱਥੇ ਪਾਣੀ ਖੜਾ ਆ ਉੱਥੇ ਬਿਲਕੁਲ ਵੀ ਜਿਹੜਾ ਆ ਉਹ ਨਾ ਜਾਇਆ ਜਾਵੇ। ਹੁਣ ਲੋਕ ਕਹਿ ਰਹੇ ਆ ਵੀ ਸ਼ਾਇਦ ਜਿਹੜਾ ਡਰਾਊਟ ਆ ਇਸ ਹੜ੍ਹਾਂ ਨੇ ਤਾਂ ਜਿਹੜਾ ਟੋਟਲੀ ਆ ਉਹ ਖਤਮ ਕਰ ਦਿੱਤਾ ਹੋਣਾ ਆ, ਪਰ ਇਹਦੇ ਵਿੱਚੋਂ ਮੋਸਟਲੀ ਜਿਹੜਾ ਪਾਣੀ ਆ ਉਹ ਰੁੜ ਜਾਣਾ ਹੈਗਾ ਆ। ਕਈ ਸ਼ਹਿਰਾਂ ਦੇ ਵਿੱਚ ਇਸ ਰਨ ਆਫ ਵਾਟਰ ਨੂੰ ਇਕੱਠੇ ਕਰਕੇ ਰੈਜ਼ਰਵਾਇਰਸ ਦੇ ਵਿੱਚ ਰੱਖਿਆ ਜਾਂਦਾ ਆ, ਜਿੱਥੇ ਰੋਕਿਆ ਜਾਂਦਾ। ਕਈਆਂ ਦੇ ਵਿੱਚ ਇੱਦਾਂ ਦੀ ਕੋਈ ਗੁੰਜਾਇਸ਼ ਨਹੀਂ ਆ। ਸੋ ਨੁਕਸਾਨ ਵੀ ਬਹੁਤ ਹੋ ਰਿਹਾ ਆ, ਪੁਰਾਣੇ ਰੁੱਖ ਡਿੱਗ ਰਹੇ ਆ। ਉਹ ਜਦੋਂ ਦੀ ਪਾਣੀ ਨੇ ਲੰਘਣਾ ਹੁਣ ਉੱਥੇ ਡੈਬਰੀ ਇਕੱਠੀ ਹੋ ਗਈ ਆ, ਉਹ ਪਾਣੀ ਦੀ ਨਿਕਾਸੀ ਜਿਹੜੀ ਉਹ ਨਹੀਂ ਹੋ ਰਹੀ। ਸੋ ਬਹੁਤ ਮੁਸ਼ਕਿਲ ਇਸ ਟਾਈਮ ਚੱਲ ਰਿਹਾ ਆ। ਮੇਕ ਸ਼ੋਰ ਤੁਸੀਂ ਕਰਨਾ ਹੈ ਵੀ ਤੁਹਾਡੇ ਘਰਾਂ ਦੇ ਇਰਦ ਗਿਰਦ ਜਿਹੜੇ ਡਰੇਨ ਵਗੈਰਾ ਉਹਨਾਂ ਤੇ ਪੱਤੇ ਪੁੱਤੇ ਜੇ ਆਏ ਆ ਤੇ ਉਹ ਚੱਕ ਦਿਓ, ਐਟਲੀਸਟ ਪਾਣੀ ਜਿਹੜਾ ਆ ਉੱਥੋਂ ਨਿਕਾਸੀ ਹੁੰਦੀ ਰਹੇ। ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਕੈਲੀਫੋਰਨੀਆ ਪੋਲੀਟੈਕਨਿਕ ਸਟੇਟ ਯੂਨੀਵਰਸਿਟੀ ਆ। ਬਹੁਤ ਸਾਰੀਆਂ ਸਟੇਟਸ ਫਲੱਡ ਬੰਦ ਆ। ਸੈਂਟਾ ਕਰੂਜ਼ ਕਾਉਂਟੀ 'ਚੋਂ 30,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਮੌਂਟੇਸੀਟੋ ਏਰੀਏ ਦੇ ਵਿੱਚ ਇਵੈਕੂਏਸ਼ਨ ਆਰਡਰ ਕੀਤੀ ਗਈ। ਇਹ ਉਹੀ ਏਰੀਆ ਆ ਜਿੱਥੇ 5 ਸਾਲ ਪਹਿਲਾਂ
ਬਹੁਤ ਸਾਰੇ ਲੈਂਡਸਲਾਈਡ ਆਏ ਸੀ ਤੇ 23 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਸੀ। 2018 ਦੇ ਵਿੱਚ ਮੱਡ ਸਲਾਈਡ ਦੇ ਨਾਲ ਇੰਨੇ ਜਾਣੇ ਲੋਕਾਂ ਦੀ ਮੌਤ ਹੋਈ ਸੀ। ਸਟੈਨਿਸਲਸ ਕਾਉਂਟੀ ਦੇ ਵਿੱਚ ਸਟਾਕਟਨ ਏਰੀਏ ਦੇ ਵਿੱਚ ਵੀ ਕਈ ਜਗ੍ਹਾ ਇਵੈਕੂਏਟ ਕੀਤਾ ਗਿਆ। ਕਈ ਦਰਿਆ ਜੋ ਆ ਉਹ ਲਿਮਟ ਤੋਂ ਉੱਪਰ ਜਾ ਰਹੇ ਹੈਗੇ ਆ। ਜੀ, ਸੈਨ ਲੋਰੈਂਜ਼ੋ ਰਿਵਰ ਜਿਹੜੀ ਉਹ ਫਲੱਡਡ ਦੱਸੀ ਜਾ ਰਹੀ ਆ। ਰਸ਼ੀਅਨ ਰਿਵਰ ਜਿਹੜੀ ਉਹ ਫਲੱਡਡ ਦੱਸੀ ਜਾ ਰਹੀ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਰਿਵਰਸ ਆ, ਉਹਨਾਂ ਵਿੱਚ ਬੇਹਤਾਸ਼ਾ ਪਾਣੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਵਗ ਰਿਹਾ ਹੈਗਾ ਆ। ਸੋ ਜਿਹੜੇ ਵੀ ਭਾਈ ਟਰੈਵਲ ਕਰਨੇ ਆ ਜਿਨ੍ਹਾਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਧਿਆਨ ਜਿਹੜਾ ਉਹ ਰੱਖਿਆ ਜਾਵੇ। ਸਥਿਤੀ ਕੋਈ ਬਹੁਤੀ ਅਨੁਕੂਲ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਹੈਗੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਕਹਿੰਦੇ ਉਹਨਾਂ ਦੇ ਜੋ ਘਰ ਸੀਗਾ ਮਾਰਿਓ-ਲਾਗਾ, ਉੱਥੋਂ ਕਲਾਸੀਫਾਈਡ ਡਾਕੂਮੈਂਟਸ ਮਿਲੇ ਆ ਤੇ ਹੁਣ ਇਹ ਪਤਾ ਚੱਲ ਰਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਸੀਗੇ, ਉਸ ਟਾਈਮ ਦੇ ਉਹਨਾਂ ਦੇ ਕਲਾਸੀਫਾਈਡ ਡਾਕੂਮੈਂਟਸ ਹੁਣ ਉਹਨਾਂ ਦੇ ਇੱਕ ਜੋ ਪ੍ਰਾਈਵੇਟ ਆਫਿਸ ਆ ਉੱਥੋਂ ਮਿਲੇ ਹੈਗੇ ਆ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਯੂਐਸ ਦੇ ਅਟਾਰਨੀ ਸ਼ਿਕਾਗੋ ਦੇ ਵਿੱਚ ਉਸ ਨੂੰ ਪੁੱਛਿਆ ਵੀ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਪੈਨ ਬਾਈਡਨ ਸੈਂਟਰ ਫਾਰ ਡਿਪਲੋਮੇਸੀ ਤੇ ਗਲੋਬਲ ਇੰਗੇਜਮੈਂਟ ਜੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਸੈਟਅਪ ਕੀਤਾ ਸੀ, ਉੱਥੇ ਇਹ ਕਿਸ ਤਰ੍ਹਾਂ ਜੋ ਡਾਕੂਮੈਂਟ ਆ ਇਹ ਪਹੁੰਚ ਗਏ ਹੈਗੇ। ਜੀ, ਇਹਨਾਂ ਦਾ ਥਿੰਕ ਟੈਂਕ ਜਿਹੜਾ ਇਹਨਾਂ ਨੇ ਉੱਥੇ ਬਣਾਇਆ ਹੈਗਾ, ਵਾਈਸ ਪ੍ਰੈਜ਼ੀਡੈਂਸੀ ਦੇ ਵੇਲੇ ਦੇ ਜਿਹੜੇ ਇਹ ਕਲਾਸੀਫਾਈਡ ਡਾਕੂਮੈਂਟਸ ਆ ਉਹ ਇਸ ਟਾਈਮ ਬਣੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਾਰਾ-ਲਾਗੋ ਵਾਲਾ ਵੀ ਚੰਗਾ ਮੁੱਦਾ ਜਿਹੜਾ ਉਹ ਭਖਿਆ ਸੀਗਾ, ਤੇ ਹੁਣ ਇਹ ਵੀ ਇਸ ਟਾਈਮ ਚਰਚਾ ਦੇ ਵਿੱਚ ਆ ਚੁੱਕੇ ਆ। ਤੇ ਕਹਿੰਦੇ ਵੀ ਮਟੀਰੀਅਲ ਆਇਡੈਂਟੀਫਾਈ ਕੀਤਾ ਗਿਆ ਹੈ ਉਹਨਾਂ ਦੇ ਪਰਸਨਲ ਅਟਰਨੀਜ਼ ਬਾਈਡਨ ਹੁਣਾਂ ਦੇ ਜਿਹੜੇ ਆ ਉਹਨਾਂ ਦੇ ਦੁਆਰਾ 2 ਨਵੰਬਰ ਨੂੰ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਰਿਚਰਡ ਸੌਬਰ ਜਿਹੜੇ ਸਪੈਸ਼ਲ ਕਾਉਂਸਲ ਹੈਗੇ ਆ ਪ੍ਰੈਜ਼ੀਡੈਂਟ ਨੂੰ, ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਸੀਗਾ। ਸੋ ਇਹ ਕਹਿੰਦੇ ਵੀ ਜਦੋਂ ਪੈਕ ਕੀਤੇ ਜਾ ਰਹੀਆਂ ਸੀਗੀਆਂ ਫਾਈਲਸ ਲੌਕਡ ਕਲੋਸਟ ਦੇ ਵਿੱਚੋਂ ਜਿਹੜਾ ਪੈਨ ਬਾਈਡਨ ਸੈਂਟਰ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਉੱਥੇ ਡਾਕੂਮੈਂਟਸ ਜਿਹੜੇ ਉਹ ਹੁਣ ਲੱਭੇ ਹੈਗੇ ਆ। ਸੋ ਹੁਣ ਦੇਖੋ ਇਸ ਦੇ ਉੱਤੇ ਜਿਹੜਾ ਦੂਜਾ ਮੀਡੀਆ ਆ ਉਹ ਹੁਣ ਕਿਸ ਤਰੀਕੇ ਦੇ ਨਾਲ ਕਰਦਾ ਆ। ਪਰ ਆਲਰੇਡੀ ਇੱਕ ਚੀਜ਼ ਜਿਹੜੀ ਜ਼ਰੂਰ ਆ ਵੀ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਜਿਹੜੇ ਇੱਕ ਯੂਐਸ ਅਟਰਨੀ ਨਦਰਨ ਡਿਸਟ੍ਰਿਕਟ ਦੇ ਇਲੀਨੋਇਸ ਦੇ ਜਿਹੜੇ ਜੌਨ ਲੌਸ਼ ਆ, ਉਹਨਾਂ ਨੂੰ ਇਹ ਹੁਣ ਹਦਾਇਤਾਂ ਦਿੱਤੀਆਂ, ਉਹਨਾਂ ਨੂੰ ਅਸਾਈਨ ਕਰ ਦਿੱਤਾ ਆ ਇਸ ਮਟੀਰੀਅਲ ਦੀ ਜਿਹੜੀ ਕਲਾਸੀਫਾਈਡ ਮਾਰਕ ਕੀਤੇ ਗਏ ਆ, ਵੀ ਇਹ ਜਾਣਨ ਦੇ ਲਈ, ਇਹ ਜਾਂਚ ਕਰਨ ਦੇ ਲਈ ਵੀ ਭਾਈ ਇਹ ਇੱਥੇ ਕਿੱਦਾਂ ਪਹੁੰਚੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੈਪਸੀ ਤੇ ਕੋਕ ਦੀਆਂ ਸੋਡਾ ਪ੍ਰਾਈਸਿਸ ਦੇ ਨੂੰ ਜਿਹੜਾ ਨਵੇਂ ਫੈਡਰਲ ਪ੍ਰੋਬ ਦੇ ਵਿੱਚ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਫੈਡਰਲ ਟ੍ਰੇਡ ਕਮਿਸ਼ਨ ਜਿਹੜੀ ਆ ਕਹਿੰਦੇ ਵੀ ਇਹ ਜਿਹੜੀ ਏਜੰਸੀ ਆ ਉਹ ਇਸ ਟਾਈਮ ਇਹ ਦੇਖੇਗੀ, ਕਹਿੰਦੇ ਵੀ ਕਈ ਦਹਾਕਿਆਂ ਪੁਰਾਣੀ ਜਿਹੜੀ ਇੱਕ ਮਸਲੇ ਨੂੰ ਇਸ ਦੇ ਉੱਤੇ ਦੇਖਣ ਜਾ ਰਹੀ ਹੈ। ਕਹਿੰਦੇ ਵੀ ਇਹ ਜਿਹੜੀ ਪ੍ਰਾਈਸ ਡਿਸਕ੍ਰਿਮੀਨੇਸ਼ਨ ਲਾਅ ਨੂੰ ਲੈ ਕੇ ਇਹ ਜਿਹੜੀ ਜਾਂਚ ਆ ਉਹ ਹੁਣ ਕੀਤੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਸੌਫਟ ਡਰਿੰਕ ਮਾਰਕੀਟ ਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ FTC ਜਿਹੜੀ ਹੈ ਇਹਨਾਂ ਦੋਨਾਂ ਵੱਡੀਆਂ ਬੈਵਰੇਜ ਜਾਇੰਟਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਜਾ ਰਹੀ ਆ। ਉਹ ਕਹਿੰਦੇ ਆ ਵੀ ਇਹਨਾਂ ਦੇ ਦੁਆਰਾ ਇੱਕ ਬਹੁਤ ਘੱਟ ਨੋਨ ਲਾਅ ਹੈਗਾ ਹੈ ਰੋਬਿਨਸਨ ਪੈਟਮੈਨ ਐਕਟ, ਉਸ ਦੇ ਤਹਿਤ ਜਿਹੜੀਆਂ ਕੰਪਨੀ ਦੀਆਂ ਪ੍ਰਾਈਸਿੰਗ ਸਟ੍ਰੈਟਜੀਜ਼ ਹੈਗੀਆਂ ਆ ਉਸ ਨੂੰ ਸਕਰੂਟਨਾਈਜ਼, ਉਸ ਦੀ ਜਿਹੜੀ ਆ ਜਾਂਚ ਜਿਹੜੀ ਉਹ ਕੀਤੀ ਜਾਏਗੀ। 1936 ਦਾ ਇਹ ਜਿਹੜਾ ਲਾ ਬਣਾਇਆ ਗਿਆ ਸੀਗਾ, ਕਹਿੰਦੇ ਵੀ ਸਮਾਲ ਰੀਟੇਲਰਸ ਤੇ ਲਾਰਜ ਚੇਨ ਸਟੋਰਸ ਆ ਉਹਨਾਂ ਦੇ ਲਈ ਲੈਵਲ ਪਲੇਇੰਗ ਫੀਲਡ ਵੀ ਸਾਰਿਆਂ ਨੂੰ ਬਰਾਬਰ ਦੇ ਇੱਕ ਹਿਸਾਬ ਦੇ ਨਾਲ ਕਰਨ ਦੇ ਲਈ ਉਹ ਬਣਾਇਆ ਗਿਆ ਸੀ। ਪਰ ਸਮਹਾਓ ਇਹਨਾਂ ਦਾ ਇਹ ਕਹਿਣਾ ਵੀ ਪੈਪਸੀ ਨੇ ਤੇ ਕੋਕਾ ਕੋਲਾ ਦੋਨਾਂ ਹੀ ਕੰਪਨੀਆਂ ਨੇ ਇਸ ਕਾਨੂੰਨ ਦੀਆਂ ਕਾਈਂਡ ਆਫ ਧੱਜੀਆਂ ਜਿਹੜੀਆਂ ਆ ਉਹ ਉਡਾਈਆਂ ਆ। ਸੋ ਹੁਣ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ। FTC ਕਹਿੰਦੇ ਵੀ ਵੱਡੇ ਰੀਟੇਲਰਸ ਜਿਨ੍ਹਾਂ 'ਚ ਵਾਲਮਾਰਟ ਤੇ ਹੋਰ ਆ ਉਹਨਾਂ ਤੋਂ ਡਾਟਾ ਜਿਹੜਾ ਉਹ ਲਵੇਗੀ, ਕਿਉਂਕਿ ਆਪਾਂ ਦੇਖਿਆ ਗਿਆ ਵੀ ਉੱਥੇ ਥੋੜਾ ਸਸਤਾ ਹੁੰਦਾ ਸੀਗਾ, ਬਾਕੀ ਜਿਹੜੀਆਂ ਰੈਗੂਲਰ ਛੋਟੇ ਜਿਹੜੇ ਰੀਟੇਲਰਸ ਆ ਉਹਨਾਂ ਦੇ ਨਾਲੋਂ ਵੀ ਇੱਥੇ ਕੁਛ ਇਹਨਾਂ ਨੇ ਉੱਤੇ ਥੱਲੇ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ। ਅਗਲੀ ਖਬਰ ਜੋ ਆ ਵਰਜੀਨੀਆ ਤੋਂ ਆ ਰਹੀ ਆ। ਆਪਾਂ ਪਿਛਲੇ ਦਿਨਾਂ 'ਚ ਨਿਊਪੋਰਟ ਦੇ ਜੋ ਟਾਊਨ ਆ ਉਹਦੇ ਬਾਰੇ ਦੱਸਿਆ ਸੀ ਵੀ ਇੱਕ 6 ਸਾਲਾਂ ਦਾ ਫਸਟ ਗ੍ਰੇਡ ਦਾ ਬੱਚਾ ਉਹ ਆਪਣੇ ਸਕੂਲ ਦੇ ਵਿੱਚ ਗਨ ਲੈ ਗਿਆ ਤੇ ਉਸ ਗਨ ਦੇ ਨਾਲ ਜਦੋਂ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਬੱਚੇ ਭੱਜ ਕੇ ਹੋਰ ਕਲਾਸਰੂਮਾਂ ਨੂੰ ਚਲੇ ਗਏ। ਪਰ ਜੋ ਉੱਥੇ ਉਹ ਫਸਟ ਗ੍ਰੇਡ ਦੇ ਸਟੂਡੈਂਟਸ ਦੀ ਟੀਚਰ ਸੀ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਹੁਣ
ਹੀਰੋ ਕਰਕੇ ਜਾਣਿਆ ਜਾ ਰਿਹਾ ਆ। ਕਹਿੰਦੇ ਵੀ ਉਨਾ ਚਿਰ ਤੱਕ ਉਹ ਬਾਹਰ ਨਹੀਂ ਗਈ, ਕੋਸ਼ਿਸ਼ ਨਹੀਂ ਕੀਤੀ ਉਹਨੇ ਜਿੰਨਾ ਚਿਰ ਤੱਕ ਸਾਰੇ ਬੱਚੇ ਕੱਢ ਉਹ ਨਹੀਂ ਉੱਥੋਂ ਦਿੱਤੇ। ਮੂਵ ਨਹੀਂ ਕਰ ਸਕੀ। ਉਹ ਫਾਈਨਲੀ ਜਿਹੜਾ 6 ਸਾਲਾਂ ਦਾ ਬੱਚਾ ਤੁਸੀਂ ਦੇਖੋ, ਜਿਸ ਨੇ ਕਹਿੰਦੇ ਵੀ ਗਨ ਆ ਆਪਣੇ ਘਰੋਂ ਚੱਕੀ ਸੀ, ਜੋ ਉਸਦੀ ਮਦਰ ਨੇ ਲੀਗਲੀ ਬਾਈ ਕੀਤੀ ਹੋਈ ਸੀ, ਉਸਨੇ ਉਸਦੀ ਬਾਂਹ ਦੇ ਵਿੱਚ ਗੋਲੀ ਮਾਰੀ ਤੇ ਉਹਦੇ ਚੈਸਟ ਦੇ ਵਿੱਚ ਟੀਚਰ ਦੇ ਚਲੇ ਗਈ ਤੇ ਉਹ ਕਾਫੀ ਕ੍ਰਿਟੀਕਲ ਆਏ ਇਸ ਟਾਈਮ ਦੇ ਉੱਤੇ। ਪਰ ਹੁਣ ਉਹ ਟੀਚਰ ਨੂੰ ਐਜ਼ ਏ ਹੀਰੋ ਕਰਕੇ ਕਿਹਾ ਜਾ ਰਿਹਾ ਆ। ਤੇ ਦੂਜੇ ਪਾਸੇ ਜੋ 6 ਸਾਲਾਂ ਦਾ ਬੱਚਾ ਆ ਜਿਸ ਨੇ ਗੋਲੀ ਚਲਾਈ, ਤੇ ਉਸ ਦੇ ਪੇਰੈਂਟਸ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਉਹਨਾਂ ਦੀ ਹੋ ਰਹੀ ਹੈਗੀ ਆ। ਹੋਣੀ ਚਾਹੀਦੀ ਆ। ਹਰਜੋਤ ਸਿੰਘ ਜੀ 6 ਸਾਲਾਂ ਦੇ ਨਿਆਣੇ ਕੋਲ ਬੰਦੂਕ ਦਾ ਕੀ ਕੰਮ ਆ? ਸਕੂਲੇ ਲੈ ਗਿਆ ਮਾਰਤਾ। ਇਹ ਹੋ ਕੀ ਰਿਹਾ? ਦਿਮਾਗ ਖਰਾਬ ਹੋਇਆ ਪਿਆ? ਦੁਨੀਆ ਕਿੱਧਰ ਨੂੰ ਜਿਹੜੀ ਹੋਵੇ ਜਾ ਰਹੀ ਆ ਵੀ ਨਾ ਉਹ ਜਿਹੜੀ ਟੀਚਰ ਆ ਉਹ ਇਦਾਂ ਕਰਦੀ। 6 ਸਾਲ ਦਾ ਨਿਆਣਾ ਸਕੂਲੇ ਗੋਲੀਆਂ ਬੰਦੂਕ ਲਿਆ ਕੇ ਜਿਹੜਾ ਉਹ ਚਲਾ ਰਿਹਾ, ਹੋ ਕੀ ਰਿਹਾ ਆ ਇੱਥੇ ਭਾਈ? ਥੋੜਾ ਬਹੁਤਾ ਤਾਂ ਇਹ ਚੀਜ਼ ਵੱਲ ਨੂੰ ਜਿਹੜਾ ਉਹ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਔਖਾ ਆ ਵੀ ਭਾਈ ਕੰਮ। ਪਹਿਲੀ ਗ੍ਰੇਡ ਦਾ ਨਿਆਣਾ ਇਹ ਕੀ ਆ? ਟਰੂਪਰ ਕਹਿ ਕੇ, ਹੀਰੋ ਕਹਿ ਕੇ ਤਾਂ ਤੁਸੀਂ ਉਹਨੂੰ ਜਿਹੜਾ ਉਹ ਬਾਅਦ ਦੇ ਵਿੱਚ ਚੜਾ ਲਓਗੇ। ਪਹਿਲਾਂ ਉਹਨੂੰ ਬਚਾਓ ਤੇ ਭਾਈ ਇਦਾਂ ਦੀ ਵਾਰਦਾਤ ਦੁਬਾਰਾ ਨਾ ਵਾਪਰੇ। ਉਹਦੇ ਲਈ ਕੀ ਹੋ ਰਿਹਾ ਆ ਇਹ ਚੀਜ਼ ਦੇਖੋ। ਹੁਣ ਪਹਿਲੀ ਕਲਾਸ ਦੇ ਨਿਆਣੇ ਦੇ ਲਈ ਕਿੰਨਾ ਇਹ ਟਰੋਮੇ ਵਾਲੀ ਜਿਹੜੀ ਉਹ ਗੱਲ ਰਹਿਣੀ ਆ ਵੀ ਆ ਕੀ ਆ ਕੇ ਨਾਲ ਦੇ ਜਿਹੜੇ ਛੋਟੇ ਛੋਟੇ ਉਹਨਾਂ ਨੂੰ ਕਈਆਂ ਨੂੰ ਪੈਨਸਲ ਨਹੀਂ ਫੜਨੀ ਆਉਂਦੀ ਹੈ, ਬੰਦੂਕ ਲੈ ਕੇ ਗੋਲੀਆਂ ਚਲਾਉਂਦੇ ਆ। ਵੀ ਦੱਸੋ ਹੋ ਕੀ ਰਿਹਾ ਹੈ? ਤੇ ਬੜਾ ਕੰਮ ਖਰਾਬ ਕਈ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਹ ਮੰਨਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਲੀਨੋਇਸ ਦੇ ਗਵਰਨਰ ਜਿਹੜਾ ਪ੍ਰਿਟਜ਼ਕਰ, ਉਹਨਾਂ ਨੇ ਇਹ ਕਹਿੰਦੇ ਵੀ ਹੁਣ ਇੱਕ ਹਿਸਾਬ ਦੇ ਨਾਲ ਵਚਨ ਦਿੱਤਾ ਹੈ, ਕਹਿ ਰਹੇ ਆ ਵੀ ਉਹ 9ਵਾਂ ਸੂਬਾ ਬਣੂਗਾ ਅਮਰੀਕਾ ਦੇ ਵਿੱਚ ਜਿਹੜੇ ਅਸੌਲਟ ਵੈਪਨਸ ਆ ਉਸ ਨੂੰ ਬੈਨ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਇੱਕ ਨਵੀਂ ਅਪਡੇਟ ਇਲੀਨੋਇਸ ਦੇ ਵਿੱਚ ਜਿਹੜੀ ਉਹ ਆ ਰਹੀ ਹੈਗੀ ਆ। ਅਸੌਲਟ ਵੈਪਨਸ ਬੈਨ ਨੂੰ ਕਹਿੰਦੇ ਵੀ ਇਸ ਟਾਈਮ ਉਹ ਟਾਰਗੇਟ ਕਰ ਰਹੇ ਨੇ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਬੈਨ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਏਜੰਡਾ ਕਹਿੰਦਾ ਆ ਵੀ ਉਹ ਅਗਲੇ 40 ਸਾਲਾਂ ਦੇ ਲਈ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਨਾ ਕਿ ਸਿਰਫ ਅਗਲੇ 4 ਸਾਲਾਂ ਦੇ ਲਈ। ਸੋ ਇਲੀਨੋਇਸ ਦੇ ਗਵਰਨਰ ਚਾਈਲਡ ਕੇਅਰ ਨੂੰ ਐਕਸਪੈਂਡ ਕਰਨ ਦੇ ਨਾਲ ਨਾਲ, ਕਾਲਜ ਨੂੰ ਹੋਰ ਅਫੋਰਡੇਬਲ ਬਣਾਉਣ ਦੇ ਨਾਲ ਨਾਲ ਅਸੌਲਟ ਵੈਪਨਸ ਨੂੰ ਬੈਨ ਕਰਨ ਵੱਲ ਵੱਧ ਰਹੇ ਆ। ਜੀ, ਸਿਲੀਕਨ ਵੈਲੀ ਦੇ ਲੇ ਆਫ ਕਹਿੰਦੇ ਵੀ ਵੈਡ ਤੋਂ ਵਰਸ ਹੁੰਦੇ ਜਾ ਰਹੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ। ਐਮਾਜ਼ੋਨ ਦੇ CEO ਐਂਡੀ ਜੈਸੀ ਨੇ ਪਹਿਲਾਂ ਤਾਂ 10,000 ਲੋਕਾਂ ਨੂੰ ਕਿਹਾ ਸੀ ਵੀ ਲੇ ਆਫ ਹੋ ਗਏ, ਹੁਣ ਉਸਨੇ ਕਿਹਾ ਵੀ 18,000 ਲੋਕ ਲੇ ਆਫ ਹੋਣਗੇ। ਇਸੇ ਤਰ੍ਹਾਂ ਸੇਲਸ ਫੋਰਸ ਨੇ ਆਪਣੀ 10% ਵਰਕਫੋਰਸ ਕੱਟੀ ਆ। ਵੀਡੀਓ ਸ਼ੇਅਰਿੰਗ ਆਊਟਲੈਟ ਵਿਮੀਓ, ਉਹਨਾਂ ਨੇ 11% ਵਰਕਫੋਰਸ ਆਪਣੀ ਜਿਹੜੀ ਆ ਕੱਟ ਦਿੱਤੀ ਹੈਗੀ ਆ। ਸਟਿਚ ਫਿਕਸ, ਇਹਨਾਂ ਨੇ 20% ਆਪਣੀ ਜੋ ਸੈਲਰੀ EMPLOYEES ਆ ਉਹਨਾਂ ਨੇ ਕੱਟ ਕਰਨੇ ਹੈਗੇ ਆ। ਸੋ ਲੇਬਰ ਡਿਪਾਰਟਮੈਂਟ ਦੇ ਜੋ ਲੇਟੈਸਟ ਰਿਪੋਰਟ ਆਈ ਹੈਗੀ ਆ, ਉਹ ਕਹਿੰਦੇ ਵੀ ਐਕਸਟਰਾ ਆਰਡੀਨਰੀ ਜੌਬ ਗਰੋਥ ਹੋਈ ਆ 2022 ਦੇ ਵਿੱਚ। ਪਰ ਟੈਕਨੋਲੋਜੀ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਲੇ ਆਫ ਹੋਈ ਆ। ਗੋਲਡਮੈਨ ਸੈਕ ਨੇ ਵੀ ਇਹ ਕਿਹਾ ਆ ਵੀ ਅਸੀਂ 3,000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਤੇ ਸਿਲੀਕਨ ਵੈਲੀ ਨੇ ਕਹਿੰਦੇ ਇਦਾਂ ਦਾ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵਾਪਰੂਗਾ। ਪਰ ਵੈਡ ਟੂ ਵਰਸ ਜੋ ਰਿਪੋਰਟ ਆ ਸਿਲੀਕਨ ਵੈਲੀ ਦੀ, ਉਹ ਆ ਰਹੀ ਆ। CNN ਬਿਜ਼ਨਸ ਨੇ ਇਹ ਅੱਜ ਪਬਲਿਸ਼ ਕੀਤੀ ਆ। ਜੀ, ਉਧਰ ਜਿਹੜੇ ਮੋਰਗਨ ਸਟੈਨਲੀ ਵਿਲਸਨ ਆ, ਉਹਨਾਂ ਨੇ ਇਹ ਇੱਕ ਹੋਰ ਨਵੀਂ ਫਿਕਰ ਜਿਹੜੀ ਉਹ ਪਾ ਦਿੱਤੀ। ਕਹਿੰਦੇ ਵੀ US ਦੇ ਜਿਹੜੇ ਸਟਾਕ ਆ ਉਹ 22% ਹੋਰ ਡਿੱਗ ਸਕਦੇ ਹੈਗੇ ਆ। ਵੀ ਅੱਗੇ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਬਣੇਗਾ। ਸੋ ਇਨਵੈਸਟਮੈਂਟ ਵਾਲੇ ਵੀ ਜਿਹੜੇ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਣ। ਕੋਈ ਅਸੀਂ ਤੁਹਾਨੂੰ ਸਲਾਹ ਨਹੀਂ ਦੇ ਸਕਦੇ, ਜਿਹਨੂੰ ਪਤਾ ਹੈ ਵੀ ਇਨਵੈਸਟਮੈਂਟ ਕਿੱਦਾਂ ਕਰੀਦੀ ਹੈ ਕਿੱਦਾਂ ਨਹੀਂ, ਉਹ ਭਾਈ ਦੇਖ ਕੇ ਜਿਹੜਾ ਉਹ ਚੱਲਣ। ਸਥਿਤੀ ਪਤਾ ਨਹੀਂ ਅੱਗੇ ਕੀ ਹੋਣੀ, ਕਿਉਂਕਿ ਹਰਜੋਤ ਸਿੰਘ ਜਿੱਦਾਂ ਤੁਸੀਂ ਦੱਸਿਆ ਵੀ ਐਕਸਟਰਾਆਰਡੀਨਰੀ ਜੌਬ ਰਿਪੋਰਟਸ ਇੱਕ ਪਾਸੇ ਆ ਰਹੀਆਂ, ਦੂਜੇ ਪਾਸੇ ਪਿੰਕ ਸਲਿਪਸ ਜਿਹੜੀਆਂ ਉਹ ਮਿਲ ਰਹੀਆਂ ਆ। ਕਿਸੇ ਦੇ ਵੀ ਪਕੜ 'ਚ ਇਹ ਜਿਹੜੀ ਗੱਲ ਬਹੁਤੀ ਆ ਉਹ ਆ ਨਹੀਂ ਰਹੀ। ਅਜੇ ਵੀ ਇੰਟਰਸਟ ਰੇਟ ਵਧਣੇ ਹਟਣਗੇ ਜਾਂ ਨਹੀਂ, ਉਸ ਦੇ ਉੱਤੇ ਵੀ ਕੋਈ ਵੀ ਚਰਚਾ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ ਹੈਗੀ। ਲਾਸਟ ਟਾਈਮ ਫੈਡ ਨੇ ਇਹੀ ਕਿਹਾ ਸੀਗਾ ਵਧਾਵਾਂਗੇ ਜ਼ਰੂਰ, ਭਾਵੇਂ ਘੱਟ ਜਿਹੜਾ ਉਹ ਵਧਾਈਏ। ਤੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਆ। ਤੇ ਇਹੀ ਜੇ ਹੁਣ ਦੱਸਦੇ ਜਾਈਏ ਕਿੱਦਾਂ ਰਹੀ ਅੱਜ ਦੀ ਮਾਰਕੀਟ ਕੋਈ ਡਾਓ ਜੋਨਸ ਗੁੱਡ ਨਹੀਂ ਰਿਹਾ। 113 ਪੁਆਇੰਟ ਹੋਰ ਜਿਹੜੀ ਉਹ ਥੱਲੇ ਨੂੰ ਗਈ, 33,518 ਦੇ ਉੱਤੇ ਬੰਦ ਹੋਈ। S&P 3 ਪੁਆਇੰਟ ਘੱਟ ਕੇ 3892 ਤੇ। ਨੈਸਡੈਕ ਦੇ ਵਿੱਚ ਥੋੜਾ ਜਿਹਾ ਵਾਪਸੀ ਹੋਈ ਹੈ, 66 ਪੁਆਇੰਟ ਵਧੇ ਆ, 10,636 ਦੇ ਉੱਤੇ ਬੰਦ ਹੋਈ ਆ। ਸੋਨੇ ਦਾ ਭਾਅ $1,879 ਪ੍ਰਤੀ ਜਿਹੜਾ ਆ
ਆਉਂਸ ਹੋ ਰਿਹਾ ਆ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 3.53%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,190 ਤੇ ਇਥੀਰੀਅਮ $1324 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82 ਤੇ 23 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਜਿੰਨੇ ਵੀ ਸਾਡੇ ਸਰੋਤੇ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ, ਜੇ ਸੱਚਮੁੱਚ ਹੀ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਕਿਹਾ ਕਰੋ ਰੇਡੀਓ ਸੈਟਸ ਲੈਣ, YouTube ਨੂੰ ਜੁਆਇਨ ਕਰਨ, ਰੇਡੀਓ ਜਿਹੜੇ ਸਾਡੇ ਜਿੰਨੇ ਵੀ AM FM ਸਟੇਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਲਿਸਨ ਕਰਨ। ਤੇ ਵੱਧ ਤੋਂ ਵੱਧ ਜਿੰਨੇ ਵੀ ਸਰੋਤੇ ਸੁਣ ਰਹੇ ਆ, ਪੰਜਾਬੀ ਰੇਡੀਓ USA ਦੀ ਜੋ ਐਪ ਆ ਉਹਨੂੰ ਡਾਊਨਲੋਡ ਕਰ ਲਓ। YouTube ਤੇ ਬੜੀ ਈਜ਼ਲੀ ਤੁਸੀਂ ਪੰਜਾਬੀ ਰੇਡੀਓ USA ਨੂੰ ਸਰਚ ਕਰ ਸਕਦੇ ਹੋ ਤੇ ਉੱਥੇ ਉਸ ਨੂੰ ਸਬਸਕ੍ਰਾਈਬ ਕਰ ਲਓ। ਕੋਈ ਪੈਸੇ ਨਹੀਂ, ਫ੍ਰੀ ਵਾਲਾ ਕੰਮ ਆ। ਤੇ ਉਹ ਤੋਂ ਬਾਅਦ ਜਦੋਂ ਸਬਸਕ੍ਰਾਈਬ ਹੋ ਜਾਊਗਾ, ਕਿਉਂਕਿ ਅਸੀਂ ਬਹੁਤ ਵਾਰ ਬ੍ਰੇਕਿੰਗ ਨਿਊਜ਼ ਦਿੰਦੇ ਆ ਤੇ ਉਹ ਤੁਹਾਨੂੰ ਰਾਈਟ ਵੇ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕੀ ਹੋ ਰਿਹਾ ਹੈਗਾ। ਸੋ ਜਿੱਥੇ ਵੀ ਕਿਤੇ ਦੁਨੀਆ 'ਚ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ, ਉਹ ਪਲੀਜ਼ ਉਹਨਾਂ ਨੂੰ ਕਹੋ ਇਹ ਸਬਸਕ੍ਰਾਈਬ ਕਰ ਲੈਣ। ਤੇ ਬਾਕੀ WhatsApp ਨੰਬਰ ਤੁਸੀਂ ਦੱਸ ਦਿਓ ਜਾਂ ਟੈਲੀਗ੍ਰਾਮ ਦਾ ਨੰਬਰ, ਤੁਸੀਂ ਉਹ ਉੱਥੇ ਕਾਲ ਕਰਕੇ ਆਪਣਾ ਮੈਸੇਜ ਛੱਡ ਦਿਓ ਤੇ ਤੁਹਾਨੂੰ ਜਿੰਨੀਆਂ ਵੀ ਸਾਡੀਆਂ ਰੋਜ਼ ਦੀਆਂ ਨਿਊਜ਼ ਪ੍ਰੋਗਰਾਮ ਹੋਰ ਹੁੰਦੇ ਆ ਉਹ ਤੁਹਾਨੂੰ ਅਸੀਂ ਉੱਥੇ ਭੇਜ ਸਕਦੇ ਹਾਂ। ਜੀ ਬਿਲਕੁਲ। ਸੋ ਉਹ ਜ਼ਰੂਰ ਜਿਹੜਾ ਜੀ ਸਾਰੇ ਜਾਣੇ ਵੱਧ ਤੋਂ ਵੱਧ ਉਸ ਦੇ ਨਾਲ ਜਿਹੜਾ ਉਹ ਜੁੜੋ ਤੇ ਉਹਦੇ ਨਾਲ ਫਿਰ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਲਗਾਤਾਰ ਜਿਹੜੇ ਉਹ ਰਾਬਤਾ ਦੇ ਵਿੱਚ ਰਹੋਗੇ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।